ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 9 ਅਪ੍ਰੈਲ 2026 27 ਚੇਤ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੀ ਸਪਾਂਸਰਸ਼ਿਪ ਲੈਣ ਵਾਲੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਗੋਲਡਨ ਗਰੋਸਰੀਜ਼ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਤੇ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਗਬੰਦੀ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਅਮਰੀਕਾ ਤੇ ਈਰਾਨ ਵਿਚਾਲੇ ਹੋਈ ਅਸਥਾਈ ਜੰਗਬੰਦੀ ਦੀ ਇਜ਼ਰਾਈਲ ਵੱਲੋਂ ਲਿਬਨਾਨ ਤੇ ਤਾਬੜਤੋੜ ਹਮਲੇ ਕਰਕੇ ਭਾਵੇਂ ਭਾਰੀ ਉਲੰਘਣਾ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਧਮਕੀਆਂ ਦੇ ਦੋ ਤਰਫੇ ਮਾਹੌਲ ਵਿੱਚ ਪਾਕਿਸਤਾਨ ਵੱਲੋਂ ਇਸਲਾਮਾਬਾਦ ਵਿੱਚ ਅਮਰੀਕਾ ਤੇ ਈਰਾਨ ਦੇ ਵਫਦਾਂ ਵਿਚਾਲੇ ਗੱਲਬਾਤ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ। ਆਓ ਇਸ ਦੀ ਜਿਹੜੀ ਆਪਾਂ ਸਫਲਤਾ ਦੀ ਜਿਹੜੀ ਕਾਮਨਾ ਕਰੀਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਨਿਵਾਸੀ ਵੀਰ ਹਰਜਿੰਦਰ ਸਿੰਘ ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਕਿ ਬੜੀ ਪੋਪੂਲਰ ਚੇਨ ਗੋਲਡਨ ਗਰੋਸਰੀਜ਼ ਪਿਛਲੀਆਂ ਕਈ ਦਹਾਈਆਂ ਤੋਂ ਰਨ ਕਰਦੇ ਨੇ। ਅੱਛਾ। ਮੇਰੇ ਤੇ ਹਮੇਸ਼ਾ ਹੀ ਇਹ ਉਹਨਾਂ ਦਾ ਜਿੱਥੇ ਮੈਂ ਉਹਨਾਂ ਦੀ ਮੇਜ਼ਬਾਨੀ ਮਾਣਦਾ ਟੋਰਾਂਟੋ ਦੀ ਵਿਜ਼ਿਟ ਵੇਲੇ 90ਵਿਆਂ ਤੋਂ ਹੀ ਮੇਰਾ ਅੱਡਾ ਗੱਡਾ ਉੱਥੇ ਹੀ ਰਿਹਾ। ਉੱਥੇ ਉਹ ਬੜੇ ਜੈਨਰਸਲੀ ਟੀਵੀ 84 ਨੂੰ ਡੋਨੇਟ ਕਰਦੇ ਨੇ। ਇਹ ਠੀਕ ਹੈ ਕਿ ਇਸ ਵੇਲੇ ਬਿਜ਼ਨਸ ਕ੍ਰਾਈਸਿਸ ਹਰ ਪਾਸੇ ਹੈ। ਉਹ ਅੱਜ ਹੀ ਗੱਲਬਾਤ 'ਚ ਵੀ ਦੱਸ ਰਹੇ ਸੀ ਕਿ ਜਦੋਂ ਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਪਾਬੰਦੀ ਜਾਂ ਦੂਸਰਾ ਲੱਗਿਆ ਆਲਮੋਸਟ 40 ਤੋਂ 45% ਬਿਜ਼ਨਸ ਜਿਹੜੀ ਹੈ ਉਹ ਐਵੈਪੋਰੇਟ ਹੋ ਗਈ ਔਰ ਇਹ ਬਹੁਤ ਸਾਰੇ ਹੋਰਨਾਂ ਬਿਜ਼ਨਸਿਸ ਦਾ ਵੀ ਇਹੀ ਹਾਲ ਹੈ। ਉਹ ਕਹਿੰਦੇ ਕਿ ਵੀ ਇਹ ਬਹੁਤਿਆਂ ਨੂੰ ਰਿਅਲਾਈਜ਼ੇਸ਼ਨ ਹੀ ਨਹੀਂ ਸੀ ਕਿ ਕਿੰਨਾ ਵੱਡਾ ਜਿਹੜਾ ਬਿਜ਼ਨਸ ਨਾਲ ਜੁੜਿਆ ਹੋਇਆ ਪਾਰਟ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਨਾਲ ਜੁੜਿਆ ਹੋਇਆ। ਔਰ ਮੈਂ ਸਮਝਦਾ ਵੀ ਅਸੀਂ ਜੇ ਇਸ ਟੀਵੀ ਚੈਨਲ ਨੂੰ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਜਿਉਂਦਾ ਰੱਖ ਪਾਏ ਹੈ ਇਹਨਾਂ ਸਾਰੇ ਹੀ ਆਲਮੋਸਟ 14 ਸਾਲਾਂ ਦੇ ਵਿੱਚ ਤੇ ਇਹ ਵੀਰ ਹਰਜਿੰਦਰ ਸਿੰਘ ਔਰ ਉਹਨਾਂ ਦੇ ਮਿਹਰਬਾਨ ਪਰਿਵਾਰ ਵਰਗੇ ਪਰਿਵਾਰਾਂ ਦੀ ਕੰਟਰੀਬਿਊਸ਼ਨ ਹੈ, ਉਹਨਾਂ ਦੀ ਕਮਿਟਮੈਂਟ ਹੈ ਔਰ ਉਹਨਾਂ ਦਾ ਪੰਥ ਪ੍ਰਤੀ ਪਿਆਰ ਹੈ ਔਰ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਦੇਖੋ ਇਸ ਕੋਈ ਸ਼ੱਕ ਨਹੀਂ ਕਿ 28 ਫਰਵਰੀ ਤੋਂ ਬਾਅਦ ਬੇਸ਼ੱਕ ਜੇ ਕਹਿਣਾ ਹੋਏ ਤਾਂ ਐਸਾ ਤਾਂ ਕੋਈ ਦਿਨ ਹੁੰਦਾ ਹੀ ਨਹੀਂ ਜਦੋਂ ਕਿ ਕੋਈ ਖਬਰ ਨਾ ਹੋਏ ਕਿਉਂਕਿ ਕੁਛ ਨਾ ਕੁਛ ਕਿਤੇ ਨਾ ਕਿਤੇ ਵਾਪਰ ਰਿਹਾ ਹੁੰਦਾ ਹੈ। ਕਿਤੇ ਵਾਇਲੈਂਸ ਹੈ, ਕਿਤੇ ਚੰਗੀਆਂ ਖਬਰਾਂ ਜੇ ਹੋਣ ਵੀ ਤਾਂ ਉਹਨਾਂ ਵੱਲ ਸ਼ਾਇਦ ਸਾਡਾ ਧਿਆਨ ਨਹੀਂ ਜਾਂਦਾ। ਵੈਸੇ ਵੀ ਟ੍ਰੈਜਡੀਜ਼ ਔਰ ਐਕਸੀਡੈਂਟਸ ਔਰ
ਦਿਲ ਵਧੀਆਂ ਇਹੀ ਜਿਹੜੀਆਂ ਨੇ ਡੋਮੀਨੇਟ ਕਰਦੀਆਂ ਨੇ। ਜੀ ਲੇਕਿਨ 28 ਫਰਵਰੀ ਨੂੰ ਜਦੋਂ ਕਿ ਇਜ਼ਰਾਈਲ ਔਰ ਅਮਰੀਕਾ ਨੇ ਈਰਾਨ ਦੇ ਉੱਤੇ ਜਿਹੜਾ ਤਾਬੜਤੋੜ ਹਮਲਾ ਕੀਤਾ ਔਰ ਉਹਨਾਂ ਦੇ ਪ੍ਰਮੁੱਖ ਜਿਹੜੇ ਪੇਸ਼ਵਾ ਸੀ, ਧਾਰਮਿਕ ਵੀ ਔਰ ਸਿਆਸੀ ਵੀ, ਮਿਸਟਰ ਖਮੀਨਾਈ, ਆਇਤੁੱਲਾ ਅਲੀ ਖਮੀਨਾਈ ਉਹਨਾਂ ਦਾ ਪੂਰਾ ਨਾਂ ਹੈ, ਉਹਨਾਂ ਸਮੇਤ 40 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਟੌਪ ਲੋਕ ਸੀ, ਉਹਨਾਂ ਦੀ ਐਡਵਾਈਜ਼ਰੀ ਕਮੇਟੀ ਦੇ, ਉਹਨਾਂ ਦੀ ਇੰਟੈਲੀਜੈਂਸ ਦੇ ਔਰ ਈਵਨ ਜਿਹੜੇ ਉਹਨਾਂ ਦਾ ਰੈਵੋਲੂਸ਼ਨਰੀ ਗਾਰਡ ਦੇ, ਉਹਨਾਂ ਨੂੰ ਮਾਰ ਮੁਕਾਇਆ। ਔਰ ਇਹ ਲਗਾਤਾਰਤਾ ਨਾਲ ਇਹ ਬਰੂਟੈਲਿਟੀ ਫਿਰ ਈਰਾਨ ਨੇ ਜਵਾਬੀ ਨਾ ਸਿਰਫ ਇਜ਼ਰਾਈਲ ਨੂੰ ਨਿਸ਼ਾਨੇ ਤੇ ਲਿਆ, ਸਗੋਂ ਅਮਰੀਕੀ ਬੇਸ ਜਿਹੜੇ 6-7 ਮੁਲਕਾਂ 'ਚ ਸੀ ਉਹਨਾਂ ਤੇ ਅਟੈਕ ਕੀਤਾ, ਜਿਹਦੇ 'ਚ 13 ਦੇ ਕਰੀਬ ਅਮਰੀਕੀ ਫੌਜੀਆਂ ਦੀਆਂ ਕੈਜੂਅਲਟੀਜ਼ ਔਰ ਹੰਡਰਡਸ ਆਫ ਸੋਲਜਰਸ ਵੂਨਡਡ। ਹਾਲਾਂਕਿ ਇਨਸਾਈਡ ਕਿਸੇ ਜਰਨਲਿਸਟ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੈਜੂਅਲਟੀਜ਼ ਕਾਫੀ ਜ਼ਿਆਦਾ ਨੇ, ਕਿਉਂਕਿ ਇਹ ਅਨਐਕਸਪੈਕਟਡ ਸੀ ਔਰ ਇਹ ਸਰਪ੍ਰਾਈਜ਼ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਸੀ ਕਿ ਵੀ ਬੇਸਿਸ ਤੇ ਅਟੈਕ ਹੋਏਗਾ। ਔਰ ਫਿਰ ਜੋ ਅਮਰੀਕਾ ਔਰ ਇਜ਼ਰਾਈਲ ਨੇ 70,000 ਨਿਸ਼ਾਨੇ ਫੁੰਡੇ ਕਿ 80,000 ਫੁੰਡੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ ਉਹਨਾਂ ਦਾ ਅੱਧਾ ਈਰਾਨ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਫੌਜੀ ਔਰ ਈਵਨ ਸਿਵਿਲੀਅਨ ਬ੍ਰਿਜਸ ਔਰ ਦੂਸਰੇ ਉਹਨਾਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ। ਲਗਾਤਾਰ ਡੇ ਐਂਡ ਨਾਈਟ ਬੰਬਾਰਡਮੈਂਟ ਹੁੰਦੀ ਚਲੀ ਗਈ। ਉੱਥੇ ਵੀ ਜਿਹੜੀਆਂ ਡੈਥਸ ਨੇ ਉਹ ਫਿਗਰ ਭਾਵੇਂ 4,000 ਜਾਂ 5,000 ਦਿੱਤੀਆਂ ਜਾ ਰਹੀਆਂ, ਪਰ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਡਿੱਗੀਆਂ, ਉਹਨਾਂ ਦੇ ਮਲਬੇ ਥੱਲੇ ਕੀ ਹੈ ਕੀ ਨਹੀਂ ਹੈ। ਲੇਕਿਨ ਜਿਹੜੀ ਸਭ ਤੋਂ ਜ਼ਿਆਦਾ ਇਸ ਸਾਰੇ 'ਚੋਂ ਹੋਪ ਨਿਕਲੀ ਜਦੋਂ ਅਸੀਂ 40ਵੇਂ ਦਿਨ ਇਸ 28 ਫਰਵਰੀ ਤੋਂ ਸ਼ੁਰੂ ਹੋਈ ਇਹ ਜੰਗ ਪਾਕਿਸਤਾਨ ਦੀ ਮਿਹਨਤ ਦੇ ਨਾਲ, ਜਿਸ ਦੇ ਵਿੱਚ ਤੁਰਕੀਏ ਔਰ ਇਜਿਪਟ ਪਾਕਿਸਤਾਨ ਦੇ ਸਾਥੀ ਬਣੇ, ਇਸ ਨੂੰ 2 ਹਫ਼ਤਿਆਂ ਲਈ ਅਸਥਾਈ ਜੰਗਬੰਦੀ ਜਿਹੜੀ ਹੈ ਉਹਦਾ ਨਾਂ ਦਿੱਤਾ ਗਿਆ। ਔਰ ਇਹ ਕਿਹਾ ਗਿਆ ਕਿਉਂਕਿ ਜਦੋਂ ਈਵਨ ਇਹ ਸੀਜ਼ ਫਾਇਰ ਦੀ ਮੰਗ ਕੀਤੀ ਵੀ ਜਾ ਰਹੀ ਸੀ, ਈਰਾਨ ਦਾ ਇਹ ਕਹਿਣਾ ਸੀ ਕਿ ਵੀ ਅੱਗੇ ਅਸੀਂ 2 ਵਾਰ ਧੋਖਾ ਖਾਧਾ, ਮਸਕਟ ਦੇ ਵਿੱਚ ਵੀ ਗੱਲਬਾਤ ਦੇ ਵੇੜੇ ਔਰ ਜਨੀਵਾ ਵੇੜੇ ਵੀ, ਐਂਡ ਜਦੋਂ ਨਿਊਕਲੀਅਰ ਐਨਰਿਚਮੈਂਟ ਔਰ ਦੂਸਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਪਰ ਐਨ ਉਸ ਮੌਕੇ ਦੇ ਉੱਤੇ ਨਾ ਸਿਰਫ ਗੱਲਬਾਤ ਤੋੜੀ ਗਈ, ਈਰਾਨ ਦੇ ਉੱਤੇ ਹਮਲਾ ਕੀਤਾ ਗਿਆ। ਔਰ ਪਿਛਲੇ ਵਰ੍ਹੇ ਦੇ ਵਿੱਚ ਜੂਨ ਦੇ ਮਹੀਨੇ ਲਗਭਗ 8-9 ਮਹੀਨੇ ਪਹਿਲਾਂ ਜਿਹੜਾ 12 ਰੋਜ਼ਾ ਜੰਗ ਉਹ ਵੀ ਇਜ਼ਰਾਈਲ ਨੇ ਸ਼ੁਰੂ ਕੀਤੀ, ਅਮਰੀਕਾ ਨੂੰ ਘੜੀਸਿਆ ਸੀ। ਉਸ ਤੋਂ ਹੀ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਿਹੜਾ ਦੁੱਧ ਦਾ ਸੜਿਆ ਉਹ ਲੱਸੀ ਨੂੰ ਵੀ ਫੂਕਾ ਮਾਰਦਾ। ਸੋ ਈਰਾਨ ਇਸ ਗੱਲ ਦੇ ਉੱਤੇ ਇਨਸਿਸਟ ਕਰ ਰਿਹਾ ਸੀ ਕਿ ਹੁਣ ਕੋਈ ਟੈਂਪਰੇਰੀ ਜੰਗਬੰਦੀ ਨਹੀਂ ਕਰਨੀ, ਜੋ ਵੀ ਹੋਏਗਾ ਪੱਕਾ ਫੈਸਲਾ ਹੀ ਹੋਏਗਾ। ਲੇਕਿਨ ਜਦੋਂ ਤੁਸੀਂ ਗੱਲਬਾਤ ਦੀ ਮੇਜ਼ ਵੱਲ ਵੱਧਦੇ ਹੋ ਜਾਂ ਉਸ ਨੂੰ ਐਨਕਰੇਜ ਕਰਦੇ ਹੋ, ਜਿਹਦੇ 'ਚ ਮੈਂ ਸਮਝਦਾ ਵੀ ਪਾਕਿਸਤਾਨ ਨੇ ਰਿਮਾਰਕੇਬਲ ਰੋਲ ਅਦਾ ਕੀਤਾ। ਔਰ ਇਸ ਦੇ ਬਾਵਜੂਦ ਕਿ ਪਾਕਿਸਤਾਨ ਦੀ ਖੁਦ ਬੜੀ ਟਾਈਟ ਰੋਪ ਵਾਕ ਸੀ, ਈਰਾਨ ਦੇ ਨਾਲ ਸੰਬੰਧ, ਸਾਊਦੀ ਅਰੇਬੀਆ, UAE ਤਾਂ ਬਿਲਕੁਲ ਹੀ ਜਿਹੜਾ ਹੁਣ ਨਾਰਾਜ਼ ਹੋ ਕੇ ਮੂੰਹ ਦੂਜੇ ਪਾਸੇ ਕਰਕੇ ਭਾਰਤ ਦੀ ਗੋਦ 'ਚ ਆ ਕੇ ਬੈਠ ਗਿਆ, ਕਿਉਂਕਿ UAE ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਦਾ ਭਾਈਵਾਲ ਸੀ ਇਸ ਸਾਰੇ ਦੇ ਵਿੱਚ। ਸਾਊਦੀ ਅਰੇਬੀਆ ਵੀ ਸੀ, ਪਰ ਮੇਰਾ ਖਿਆਲ ਹੈ ਕਿ ਵੀ ਪਾਕਿਸਤਾਨ ਦੀ ਵਿਚੋਲਗੀ ਨੇ ਥੋੜ੍ਹਾ ਬਹੁਤ ਸਾਊਦੀ ਅਰੇਬੀਆ ਨੂੰ ਜ਼ਰੂਰ ਥੋੜ੍ਹਾ ਬਹੁਤ ਕਿਤੇ ਨਾ ਕਿਤੇ ਪ੍ਰੋਟੈਕਸ਼ਨ ਵੀ ਦਿੱਤੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀਆਂ ਰਿਆਸਤਾਂ, ਖਲੀਜੀ ਰਿਆਸਤਾਂ ਨੇ, ਇਹ ਅਮਰੀਕਾ ਨਾਲੋਂ ਵੀ ਜ਼ਿਆਦਾ ਇਜ਼ਰਾਈਲ ਦੇ ਨਾਲ ਕੋਆਪਰੇਟ ਕਰ ਰਹੀਆਂ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀ ਜੇ ਈਰਾਨ ਜਿਹੜਾ ਹੈ ਉਹ ਉਸ ਦੀ ਤਾਕਤ ਘਟ ਜਾਏ ਜਾਂ ਉਸ ਨੂੰ ਵਾਈਪ ਆਊਟ ਹੀ ਹੋ ਜਾਏ ਤੇ ਉਹਨਾਂ ਦੀ ਬੱਲੇ ਬੱਲੇ ਹੋ ਜਾਏਗੀ। ਲੈ ਦੇ ਕੇ ਬਹੁਤ ਵਾਰੀ ਇਹ ਹੁੰਦਾ ਵੀ ਮਜ਼ਹਬ ਤਾਂ ਇੱਕ ਬਹਾਨਾ ਅਸੀਂ ਬਣਾ ਲੈਂਦੇ, ਹਰ ਕੋਈ ਉਸ ਸੀਮਤ ਦਾਇਰੇ ਦੇ ਵਿੱਚ ਆਪਣੀ ਤਾਕਤ ਵਧਾਉਣ ਔਰ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਉੱਤੇ ਹੀ ਹੁੰਦਾ। ਔਰ ਇਸ ਸਭ ਦੇ ਬਾਵਜੂਦ ਕਿ ਪਾਕਿਸਤਾਨ ਨੇ ਉਹਨਾਂ ਗਲਫ ਜਿਹੜੀਆਂ ਖਲੀਜੀ ਰਿਆਸਤਾਂ ਨੇ ਉਹਨਾਂ ਨੂੰ ਵੀ ਗੁੱਡ ਹਿਊਮਰ 'ਚ ਰੱਖਿਆ। ਚਾਈਨਾ, ਕਿਉਂਕਿ ਹੁਣ ਚਾਈਨਾ ਨੂੰ ਵੀ ਪਤਾ ਹੈ ਕਿ ਜੇ ਵੈਨਜ਼ੂਏਲਾ ਦੇ ਵਿੱਚ
ਜਿੱਥੋਂ ਚਾਈਨਾ ਦਾ ਵੱਡਾ ਇੱਕ ਆਇਲ ਦਾ ਜਿਹੜੀ ਉਹਨਾਂ ਦੀ ਲੋੜ ਹੈ ਪੂਰੀ ਹੁੰਦੀ ਸੀ, ਉਹ ਅਮਰੀਕਾ ਨੇ ਸਾਂਭ ਲਈ ਹੈ। ਉਹ ਹੁਣ ਅਮਰੀਕਨ ਆਇਲ ਖਰੀਦ ਰਿਹਾ, ਭਾਵੇਂ ਹੈ ਉਹ ਵੈਨਜ਼ੂਏਲਾ ਦਾ। ਤੇ ਈਰਾਨ ਦੇ ਉੱਤੇ ਇੱਕ ਏਜੰਡਾ ਜਿਹੜਾ ਖਾਸ ਤੌਰ ਤੇ ਨੇਤਨਯਾਹੂ ਨੇ ਜਿਹੜਾ ਪਲੋਏ ਬਣਾਇਆ, ਉਹਨਾਂ ਨੇ ਕਿਹਾ ਜੀ ਇਹ ਤਾਂ ਇੱਕ ਝਟਕੇ 'ਚ ਅਸੀਂ ਇਹਨਾਂ ਦੀ ਲੀਡਰਸ਼ਿਪ ਸਾਰੀ ਉਡਾ ਦੇਵਾਂਗੇ, ਔਰ ਫਿਰ ਈਰਾਨ ਦੁਨੀਆ ਦਾ ਤੀਸਰਾ ਵੱਡਾ ਜ਼ਖੀਰਾ ਹੈ ਤੇਲ ਦਾ ਔਰ ਦੂਸਰੀ ਗੈਸ ਦਾ, ਇਹ ਤੁਹਾਡੀ ਔਰ ਤੁਸੀਂ ਮੌਜਾਂ ਕਰੋ। ਸੋ ਇਹ ਸਾਰੇ ਦੇ ਚਲਦਿਆਂ ਜਿਹੜਾ ਹੈ ਉਹ ਇੱਕ ਆਪਣੇ ਇੰਟਰਸਟ ਜੁੜੇ ਹੋਏ ਸੀ, ਲੇਕਿਨ ਗੱਲ ਇੰਨੀ ਸੌਖੀ ਨਹੀਂ ਸੀ। ਫਿਰ ਹਾਲਾਤ ਇਹ ਬਣੇ ਕਿ ਭਾਈ ਉਹ ਜਿਹੜੀ ਕਹਾਵਤ ਹੈ ਕਿ ਭਾਈ ਉਹ ਇੱਕ ਬੰਦਾ ਖੜਾ ਸੀ ਪਾਣੀ ਦੇ ਕੰਢੇ, ਤਾਂ ਉਹਨੇ ਦੂਰੋਂ ਦੇਖਿਆ ਕਿ ਵੀ ਉਹਨੂੰ ਲੱਗਾ ਕਿ ਵੀ ਕੰਬਲ ਰੁੜਿਆ ਆਉਂਦਾ, ਉਹਨੇ ਜਾ ਕੇ ਉਹਨੂੰ ਛਾਲ ਮਾਰੀ ਕਰ ਲਿਆ। ਉਹ ਰਿਚ ਸੀ ਕਾਲਾ, ਹੁਣ ਰਿਚ ਨੇ ਫੜ ਲਿਆ ਤੇ ਹੁਣ ਉਹ ਨਾਲ ਰੁੜਿਆ ਜਾ, ਰਿਚ ਵੀ ਥੱਲੇ ਨੂੰ ਪਾਣੀ ਦੇ ਵਹਾਅ ਨਾਲ ਜਾ ਰਿਹਾ ਸੀ, ਔਰ ਬਾਹਰ ਖੜਾ ਉਹਦਾ ਦੂਸਰਾ ਮਿੱਤਰ ਉਹਨੂੰ ਕਹਿੰਦਾ ਯਾਰ ਛੱਡ ਵੀ ਦੇ ਕੰਬਲ। ਉਹ ਕਹਿੰਦਾ ਹੁਣ ਮੈਂ ਤਾਂ ਕੰਬਲ ਛੱਡਦਾ, ਕੰਬਲ ਮੈਨੂੰ ਨਹੀਂ ਛੱਡਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 40 ਦਿਨ ਜਿਹੜੇ ਨੇ ਉਹ ਇਸ ਦੇ ਬਾਵਜੂਦ ਕਿ ਵਰਸਟ ਕਾਈਂਡ ਜਿਹੜਾ ਸ਼ਾਇਦ ਇੰਨਾ ਲੰਬਾ ਇਹਨੂੰ ਖਿੱਚਣ ਦਾ ਇਰਾਦਾ ਵੀ ਨਹੀਂ ਸੀ ਪ੍ਰੈਜ਼ੀਡੈਂਟ ਟਰੰਪ ਦਾ, ਤਾਂ ਖਾਸ ਤੌਰ ਤੇ ਨਹੀਂ ਸੀ। ਪਹਿਲਾਂ ਇਜ਼ਰਾਈਲ ਦਾ ਏਜੰਡਾ ਕੀ ਹੈ ਉਹ, ਤਾਂ ਇਹਦੇ ਬਾਵਜੂਦ ਕਿ ਅਸਥਾਈ ਸੀਜ਼ਫਾਇਰ ਹੋਣ ਦੇ ਬਾਵਜੂਦ ਉਸ ਨੇ 40ਵੇਂ ਦਿਨ ਜਦੋਂ ਕਿ ਸੀਜ਼ਫਾਇਰ ਹੋ ਕੇ ਹਟਿਆ, ਜਿੰਨਾ ਜਿਹੜੇ ਜਾਨਲੇਵਾ ਔਰ ਇੱਕ ਰਾਤ ਦੇ ਵਿੱਚ ਸੈਂਕੜਿਆਂ ਟਾਰਗੇਟ ਲੈਬਨਾਨ ਦੇ ਉੱਤੇ ਕੀਤੇ, ਔਰ ਜਿਹੜੀ ਉਹਨਾਂ ਦੀ ਹੈਲਥ ਡਿਪਾਰਟਮੈਂਟ ਹੈ ਉਹਦੇ ਮੁਤਾਬਕ 300 ਤੋਂ ਜ਼ਿਆਦਾ ਲੈਬਨੀਜ਼ ਮਾਰੇ ਗਏ ਔਰ 1000 ਤੋਂ ਜ਼ਿਆਦਾ ਜ਼ਖਮੀ ਨੇ। ਔਰ ਫਿਰ ਉਹ ਮੁਕਰਨ ਤੇ ਹੋ ਗਿਆ ਕਿ ਜੀ ਲੈਬਨਾਨ ਤਾਂ ਇਹਦਾ ਹਿੱਸਾ ਹੀ ਨਹੀਂ ਹੈ ਜਿਹੜਾ ਸੀਜ਼ ਫਾਇਰ ਹੋਇਆ। ਸੋ ਕਿਉਂਕਿ ਇਹ ਜਿਹੜਾ ਟੈਂਪਰੇਰੀ ਸੀਜ਼ ਫਾਇਰ ਵੀ ਜਿਹਦੇ 'ਚ ਕਿ ਪਾਕਿਸਤਾਨ ਨੇ ਵੀ ਬੜੀ ਮੁਸਤੈਦੀ ਤੋਂ ਕੰਮ ਲਿਆ, ਔਰ ਮੈਂ ਸਮਝਦਾ ਵੀ ਇਸ ਵੇਲੇ ਜਿਹੜੀ ਪਹਿਲੀ ਇਨੀਸ਼ੀਅਲ ਟੀਮ ਸੀ ਜਿਨ੍ਹਾਂ ਨੇ 2 ਵਾਰ ਈਰਾਨ ਦੇ ਨਾਲ ਧੋਖਾ ਕੀਤਾ, ਅਮਰੀਕਾ ਦੀ, ਈਰਾਨ ਉਹਨਾਂ 'ਤੇ ਇਤਬਾਰ ਨਹੀਂ ਸੀ ਕਰ ਰਿਹਾ। ਉਹਨਾਂ ਦੇ ਵਿੱਚ ਇੱਕ ਮਿਸਟਰ ਵਿਟਕੌਫ ਜਿਹੜੇ ਬਿਜ਼ਨਸ ਪਾਰਟਨਰ ਵੀ ਟਰੰਪ ਦੇ, ਔਰ ਇੱਕ ਉਹਨਾਂ ਦਾ ਆਪਣਾ ਜਵਾਈ ਕੁਸ਼ਨਰ। ਸੋ ਇਹ ਸਾਰੀ ਨੈਗੋਸ਼ੀਏਸ਼ਨ ਦੇ ਵਿੱਚ ਜਿਹੜਾ ਰੋਲ ਫਿਰ ਪਲੇ ਕੀਤਾ ਮਿਸਟਰ JD ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ, ਔਰ ਇਹ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਇਹਨਾਂ ਹੀ, ਕਿਉਂਕਿ 40 ਦਿਨਾਂ ਦੇ ਦੌਰਾਨ ਆਲਮੋਸਟ ਕਈ ਵਾਰ 3 ਪ੍ਰੈਸ ਕਾਨਫਰੰਸਿਸ ਵੀ ਪ੍ਰੈਜ਼ੀਡੈਂਟ ਟਰੰਪ ਕਰਦੇ ਰਹੇ, ਜਿਹੜੇ ਕੋਈ ਮਿਲਣ ਵਾਲੇ ਲੀਡਰ ਵੀ ਆਏ ਉਹਨਾਂ ਦੇ ਨਾਲ ਵੀ, ਔਰ ਇਸ਼ੂ ਤਾਂ ਈਰਾਨ ਦਾ ਸੀ। ਇਸ ਤੋਂ ਇਲਾਵਾ ਆਪਣੇ ਟਰੂਥ ਸੋਸ਼ਲ ਦੇ ਉੱਤੇ ਵੀ ਉਹਨਾਂ ਦੀ ਲਗਾਤਾਰ ਕਮੈਂਟਰੀ ਜਾਰੀ ਰਹੀ, ਔਰ ਉਹਨਾਂ ਨੇ ਖੁਦ ਇੱਕ ਆਪਣੀ ਬਰੀਫਿੰਗ ਦੇ ਵਿੱਚ ਕਿਹਾ ਸੀ ਕਿ JD ਵੈਂਸ ਫਿਲਸੋਫੀਕਲੀ ਇਸ ਜੰਗ ਦੇ ਹੱਕ ਵਿੱਚ ਨਹੀਂ ਸੀ। ਇਹ ਵੀ ਆਇਆ ਕਿ ਮਾਰਕੋ ਰੂਬੀਓ ਵੀ ਨਹੀਂ ਸੀ, ਪਰ ਇਹ ਮਿਸਟਰ ਸੈਥ ਜਿਹੜੇ ਸੈਕਟਰੀ ਆਫ ਵਾਰ ਨੇ ਹੁਣ, ਔਰ ਨੇਤਨਯਾਹੂ ਨੇ ਕਿਵੇਂ ਉਹ ਸਾਰਾ ਪਰਪੰਚ ਰਚਿਆ, ਕਿਵੇਂ ਮੋਸਾਦ ਦਾ ਚ ਇਹ ਈਵਨ ਸਟੋਰੀ ਨਿਊਯਾਰਕ ਟਾਈਮਸ ਨੇ ਵੀ ਬ੍ਰੇਕ ਕੀਤੀ ਹੈ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਜਿਹੜਾ ਇਜ਼ਰਾਈਲੀ ਇੰਟੈਲੀਜੈਂਸ ਮੋਸਾਦ ਦਾ ਚੀਫ ਉਸ ਥਾਂ ਦੇ ਉੱਤੇ ਠਹਿਰਾਇਆ ਗਿਆ, ਸਪੈਸ਼ਲ ਖੁਫੀਆ ਤੌਰ ਤੇ ਲਿਆਂਦਾ ਗਿਆ, ਜਿਹਨੇ ਉਹ ਸਾਰਾ ਜਿਹੜਾ ਦਿੱਤਾ ਕਿ ਜੀ ਇੱਕੋ ਹੱਲੇ 'ਚ ਸਾਰੇ ਵਾਈਪ ਆਊਟ ਹੋ ਜਾਣਗੇ, ਲੋਕ ਖੜੇ ਹੋ ਜਾਣਗੇ, ਔਰ ਤੁਹਾਡੇ ਸਾਹਮਣੇ ਜਿਵੇਂ ਵੈਨਜ਼ੂਏਲਾ ਵਾਲਾ ਆਪਰੇਸ਼ਨ 1 ਦਿਨ 2 ਦਿਨਾਂ 'ਚ ਹੀ ਹੋ ਗਿਆ, ਇਵੇਂ ਹੀ ਇਹ ਹੋ ਜਾਏਗਾ। ਔਰ ਇਹ ਹੁਣ ਆਲਮੋਸਟ ਟਾਕ ਆਫ ਦਾ ਟਾਊਨ ਹੈ, ਕਿਉਂਕਿ ਇਸ ਗੱਲ ਨੂੰ ਵਾਈਟ ਹਾਊਸ ਨੇ ਜਾਂ ਕਿਸੇ ਨੇ ਡਿਨਾਈ ਨਹੀਂ ਕੀਤਾ ਹੈ ਜੇ ਇਸ ਸਟੋਰੀ ਨੂੰ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਰਨਲਿਸਟ ਜਿਹੜੇ ਨੇ ਉਹਨਾਂ ਦੇ ਕੋਲ ਇਨਸਾਈਡ ਸੋਰਸ ਹੁੰਦੇ ਨੇ, ਉਹਨੂੰ ਉਹ ਫਿਰ ਕਹਿੰਦੇ ਨੇ ਜੀ ਸੂਤਰਾਂ ਦੇ ਹਵਾਲੇ ਨਾਲ, ਉਹ ਕਦੇ ਵੀ ਆਪਣਾ ਜਿਹੜਾ ਰੀਅਲ ਸੋਰਸ ਉਹਨੂੰ ਕਦੇ ਸਾਹਮਣੇ ਨਹੀਂ ਲਿਆਉਂਦੇ। ਹੁਣ ਇਸ ਸਾਰੇ ਦੇ ਚਲਦਿਆਂ ਇੰਨੇ ਚੈਲੰਜਸ ਦੇ ਹੁੰਦਿਆਂ ਈਰਾਨ ਘੱਟੋ ਘੱਟ, ਕਿਉਂਕਿ JD ਵੈਂਸ ਕੋਈ ਡਾਇਰੈਕਟਲੀ ਪਹਿਲਾਂ ਇਨਵੋਲਵ ਨਹੀਂ ਸੀ, ਸੋ ਈਰਾਨ ਦੇ ਜਿਵੇਂ ਅਸੀਂ ਨਹੀਂ, ਜਦੋਂ ਉਹਨਾਂ ਦੀ 5000 ਸਾਲ ਦੀ ਸਿਵਲਾਈਜੇਸ਼ਨ, ਉਹਨਾਂ ਦੀ ਫਿਲਸੋਫੀਕਲ ਜਿਹੜੀ ਮੈਚਿਓਰਿਟੀ, ਔਰ ਉਹ ਸਾਰੇ ਦਾ ਦੇਖਦੇ ਹਾਂ ਜੰਗੀ ਉਹਨਾਂ ਨੇ ਆਪਣਾ ਕਰਤੱਵ ਤਾਂ 40 ਦਿਨਾਂ ਦੇ ਵਿੱਚ ਦਿਖਾਏ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਨੇ ਜਿਹੜੇ ਵੀ ਮਿਲਟਰੀ ਐਕਸਪਰਟ ਦੁਨੀਆ ਦੇ, ਉਹਨਾਂ ਨੇ ਕਿਹਾ ਕਿ ਭਾਈ
ਉਹਨਾਂ ਨੇ ਆਪਣੇ ਇੰਡੀਜਨਸ ਇਹਦੇ ਬਾਵਜੂਦ ਕਿ ਉਹਨਾਂ ਦੀ 에ਅਰ ਫੋਰਸ ਜਾਂ ਉਹਨਾਂ ਦੀ ਨੇਵੀ ਕੋਈ ਅਮਰੀਕਾ ਦਾ ਤਾਂ ਮੈਚ ਹੀ ਨਹੀਂ ਸੀ, ਲੇਕਿਨ ਉਹਨਾਂ ਨੇ ਡਰੋਨਸ ਔਰ ਮਿਸਾਈਲਸ ਜਿਹੜੇ ਦੇ ਨਾਲ ਜਿਵੇਂ ਇਹ ਸਾਰੇ ਚੈਲੰਜ ਨੂੰ ਜਿਹੜਾ ਫੇਸ ਕੀਤਾ ਔਰ ਸਟ੍ਰੈਟਜੀਕਲੀ ਜਿਹੜਾ ਉਹਨਾਂ ਦਾ ਵੱਡਾ ਮੂਵ ਜਿਹੜਾ ਇਨਫੈਕਟ ਅਸਲ 'ਚ ਫਿਰ ਜਿਸ ਨੇ ਸਾਰੀ ਦੁਨੀਆ ਦੀ ਇਕੋਨਮੀ ਨੂੰ ਪ੍ਰਭਾਵਿਤ ਕੀਤਾ ਉਹ ਸਟ੍ਰੇਟ ਆਫ ਹਾਰਮਿਊਜ਼ ਦੇ ਉੱਤੇ ਕਬਜ਼ਾ ਕਰਨਾ, ਜਿੱਥੋਂ ਦੁਨੀਆ ਦਾ 20% ਆਇਲ ਜਾਂਦਾ ਹੈ ਔਰ ਫਰਟੀਲਾਈਜ਼ਰਸ ਔਰ ਗੈਸ ਔਰ ਉਹ ਸਾਰਾ ਪਾਰਟ ਔਰ ਉਹਦੇ ਤੇ ਜਿਹੜਾ ਉਗਰਾਈ ਕਰਨੇ ਵੀ ਸ਼ੁਰੂ ਕਰ ਦਿੱਤੀ। ਸੋ ਇਹ ਇੰਨਾ ਵੱਡਾ ਕ੍ਰਾਈਸਿਸ ਬਣਦਾ ਚਲਾ ਗਿਆ ਕਿ ਉਸ ਦੇ ਨਤੀਜੇ ਵਜੋਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਪੋਪੂਲੈਰਿਟੀ ਹੈ, ਹਾਲਾਂਕਿ ਜਿੰਨੇ ਵੀ ਮੈਂ ਪਿਛਲੀਆਂ ਜੰਗਾਂ ਵੀਅਤਨਾਮ, ਕੋਰੀਅਨ, ਦੂਜੇ ਚੀਜ਼ ਅਫਗਾਨਿਸਤਾਨ ਇਹ ਦੇਖ ਰਿਹਾ ਸੀ, ਭਾਵੇਂ ਲੇਟਰ ਔਨ ਅਮਰੀਕਾ ਲੂਜ਼ਰ ਹੀ ਹੋਇਆ ਬਹੁਤੀਆਂ ਦੇ ਵਿੱਚ, ਲੇਕਿਨ ਜਦੋਂ ਜੰਗ ਦਾ ਆਗਾਜ਼ ਹੁੰਦਾ ਸੀ ਔਰ ਪ੍ਰੈਜ਼ੀਡੈਂਟ ਦੀ ਅਪਰੂਵਲ ਰੇਟਿੰਗ ਬਹੁਤ ਜ਼ਿਆਦਾ ਹੁੰਦੀ ਸੀ, ਕਿਉਂਕਿ ਲੋਕ ਅਮਰੀਕਾ 'ਚ ਬੇਸਿਕਲੀ ਪੈਟਰੀਓਟ ਤਾਂ ਨੇ ਔਰ ਜਦੋਂ ਫੌਜ ਇਨਵੋਲਵ ਹੁੰਦੀ ਹੈ ਔਰ ਫੌਜ ਦੇ ਵਿੱਚ ਵਾਸੀਆਂ ਦੇ ਹੀ ਬੱਚੇ ਬੱਚੀਆਂ ਹੁੰਦੇ ਨੇ, ਉਹ ਫਿਰ ਜਿਹੜੇ ਵਿਰੋਧੀ ਧਿਰ ਵੀ ਹੁੰਦੀ ਹੈ ਉਹਨੂੰ ਭਾਵੇਂ ਕੁਝ ਗਲਤ ਵੀ ਲੱਗ ਰਿਹਾ ਹੋਏ ਉਹ ਹਮਾਇਤ ਦੇ ਉੱਤੇ ਆ ਜਾਂਦੇ ਨੇ। ਔਰ ਇਸ ਵਾਰ ਕਿਉਂਕਿ ਯੂਜੂਅਲੀ ਜਿਹੜਾ ਇੱਕ ਪ੍ਰੈਸੀਡੈਂਟ ਵੀ ਹੈ ਔਰ ਸ਼ਾਇਦ ਇਹ ਲੀਗਲੀ ਬਾਈਂਡਿੰਗ ਵੀ ਹੈ ਕਿ ਕੋਈ ਵੀ ਜਿਹੜੀ ਜੰਗ ਵਿੱਢੀ ਜਾਂਦੀ ਹੈ ਉਸ ਦੀ ਅਪਰੂਵਲ US ਕਾਂਗਰਸ ਵੱਲੋਂ ਕੀਤੀ ਜਾਂਦੀ ਹੈ। ਕਾਂਗਰਸ ਦੇ ਵਿੱਚ ਸੈਨੇਟ ਔਰ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੋਨੋਂ ਆ ਜਾਂਦੇ ਨੇ ਔਰ ਪ੍ਰੈਜ਼ੀਡੈਂਟ ਟਰੰਪ ਬਿਨਾਂ ਉਸ ਤੋਂ, ਕਿਉਂਕਿ ਵੈਨਜ਼ੂਏਲਾ ਵਾਂਗ ਕਰਨ ਵਾਲਾ ਕੰਮ ਸੀ, ਹੁਣ ਇਹ ਸਾਰੀ ਜੰਗ ਦੇ ਦੌਰਾਨ ਜਿਹੜੇ ਹੁਣ ਐਸਟੀਮੇਟ ਵੀ ਆ ਰਹੇ ਨੇ ਕਿ ਲਗਭਗ $2 ਬਿਲੀਅਨ ਹਰ ਰੋਜ਼ ਖਰਚ ਹੋ ਰਿਹਾ ਸੀ। ਹੁਣ ਵੀ ਫੌਜ ਤਾਂ ਉੱਥੇ ਉਹ ਤਾਂ ਖਰਚ ਹੋ ਰਿਹਾ ਔਰ ਇਹੀ ਕਾਰਨ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਾਂਗਰਸ ਨੂੰ ਕਿਹਾ ਕਿ ਵੀ ਬਜਟ ਜਿਹੜਾ ਫੌਜ ਦਾ 10% ਵਿਦਆਊਟ $1.5 ਟ੍ਰਿਲੀਅਨ ਉਹਨਾਂ ਨੇ ਮੰਗਿਆ, ਕਿਉਂਕਿ ਬੜੀ ਐਕਸਪੈਂਸਿਵ ਵਾਰ ਜੇ ਤੁਹਾਡੇ ਹਵਾਈ ਜਹਾਜ਼ ਜਾਂ ਈਵਨ ਸ਼ਿਪ ਵੀ ਜਿਹੜੇ ਹਾਰਮ ਹੋਏ। ਸੋ ਇਸ ਸਾਰੇ ਦੇ ਚੱਲਦਿਆਂ ਇਹ ਇੱਕ, ਕਿਉਂਕਿ ਰਸ਼ੀਆ ਔਰ ਚਾਈਨਾ ਆਪਣੇ ਤੌਰ ਦੇ ਉੱਤੇ ਰਾਦਰ ਜੇ ਖੁਫੀਆ ਮਦਦ ਨਹੀਂ ਵੀ ਕਰ ਰਹੇ ਸੀ ਈਰਾਨ ਦੀ, ਜਿਹੜੀ ਕਿ ਓਬਵੀਅਸਲੀ ਕਰ ਰਹੇ ਹੋਣਗੇ, ਪਰ ਜਿਵੇਂ ਅਸੀਂ ਡਿਸਕਸ ਕਰਾਂਗੇ ਕਿ ਚੀਨ ਨੇ ਬਿਲਕੁਲ ਫਲੈਟਲੀ ਡਿਨਾਈ ਕੀਤਾ, ਉੱਥੇ ਉਹ ਇੰਜੋਏ ਜ਼ਰੂਰ ਕਰ ਰਹੇ ਸੀ। ਰਸ਼ੀਆ ਨੂੰ ਆਪਣਾ ਹੈ ਕਿ ਭਾਈ ਮੈਨੂੰ 4 ਸਾਲ ਤੋਂ ਯੂਕਰੇਨ ਦੀ ਵਾਰ ਦੇ ਵਿੱਚ ਘੇਰਿਆ ਹੋਇਆ ਔਰ ਇਧਰ ਚੀਨ ਜਿਹਨੂੰ ਸੀ ਕਿ ਵੀ ਇੱਕ ਸੋਰਸ ਵੈਨਜ਼ੂਏਲਾ ਪਹਿਲਾਂ ਹੀ ਗਿਆ, ਹੁਣ ਇਰਾਨੀਅਨ ਆਇਲ ਵੱਲ ਵੀ ਆਉਣਗੇ ਔਰ ਇਰਾਨ ਦੀ ਵੱਡੀ ਸਪਲਾਈ ਜਿਹੜੀ ਹੈ ਆਇਲ ਦੀ ਉੱਥੇ ਚਾਈਨਾ, ਇੰਡੀਆ ਜਿਹੜਾ ਔਰ ਜਾਪਾਨ, ਸਾਊਥ ਕੋਰੀਆ, ਇਹਨਾਂ ਮੁਲਕਾਂ ਨੂੰ ਹੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇਹ ਇੱਕ ਬਹੁਤ ਵੱਡੀ ਗੱਲ ਜਿਹੜੀ ਅਸਥਾਈ ਬੇਸ਼ੱਕ ਟੈਂਪਰੇਰੀ ਜੰਗਬੰਦੀ ਹੋਈ, ਲੇਕਿਨ ਇਸ ਦਾ ਹਿੱਸਾ ਇਹ ਸੀ ਜਿਹੜਾ ਕਿ ਈਰਾਨ ਦੀਆਂ ਸ਼ਰਤਾਂ ਨੂੰ ਕੰਪਲਾਈ ਕਰਨਾ ਵੀ ਸੀ। ਇੱਕ ਤਾਂ ਇਹ ਮੰਨਿਆ ਗਿਆ ਕਿ ਜਿਹੜਾ ਈਰਾਨ ਵੱਲੋਂ ਦਿੱਤਾ ਗਿਆ 10 ਨੁਕਾਤੀ ਏਜੰਡਾ ਗੱਲਬਾਤ ਦਾ ਆਧਾਰ ਉਹ ਹੋਏਗਾ। ਫਿਰ ਇਹ ਵੀ ਕਿ ਇਹ ਗੱਲਬਾਤ ਇਹ ਨਹੀਂ ਹੈ ਕਿ ਵੀ ਅਨਿਸ਼ਚਿਤ ਤੌਰ ਤੇ ਵੀ ਹੁਣ ਅਸੀਂ ਜੰਗਬੰਦੀ ਕਰਤੀ ਫਿਰ ਜੰਗਬੰਦੀ ਅੱਗੇ ਵੱਧਦੀ ਜਾਏਗੀ, ਔਰ ਲੇਕਿਨ ਇਹ ਸੀ ਕਿ ਵਿਦਇਨ 2 ਵੀਕਸ 2 ਹਫ਼ਤਿਆਂ ਲਈ ਜੰਗਬੰਦੀ ਹੋਈ ਕਿ 2 ਹਫ਼ਤੇ ਦੇ ਵਿੱਚ ਜਿਹੜਾ ਹੈ ਉਹ ਇਸ ਦੇ ਲਈ ਪਰਮਾਨੈਂਟ ਜਿਹੜਾ ਅਮਨ ਸਮਝੌਤਾ ਹੋਏਗਾ। ਔਰ ਉਹ ਗੱਲਬਾਤ ਜ਼ਾਹਰ ਹੈ ਕਿਉਂਕਿ ਪਾਕਿਸਤਾਨ ਨੇ ਹੀ ਇਸ ਜਿਹੜਾ ਆਈਸ ਨੂੰ ਬ੍ਰੇਕ ਕੀਤਾ ਔਰ ਪਾਕਿਸਤਾਨ ਨੇ ਹੀ ਕਰਾਉਣੀ ਸੀ। ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਸਾਊਥ ਏਸ਼ੀਆ ਜਾਂ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਹੈ, ਜਿਹਦੇ ਮੋਸਟ ਸਿਕਿਉਰ ਏਰੀਆ ਦੇ ਵਿੱਚ ਰੈੱਡ ਜ਼ੋਨ ਦੇ ਵਿੱਚ ਇਹ ਗੁਫ਼ਤਗੂ ਹੋਣੀ ਹੈ। ਸਿਕਿਉਰਿਟੀ ਜਿਹੜੀ ਹੈ ਉਹ ਹਰ ਉਸ ਲੈਵਲ ਦੇ ਉੱਤੇ ਜਿਹੜਾ ਹੈ ਮੇਰੇ ਖਿਆਲ ਹੈ ਅਸਮਾਨਾਂ ਦੇ ਉੱਤੇ ਵੀ ਜਿਹੜੇ ਜਹਾਜ਼ ਉਹ ਫਲਾਈ ਕਰ ਰਹੇ ਹੋਣਗੇ ਸਿਕਿਉਰਿਟੀ ਦੇਣ ਦੇ ਲਈ। ਔਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਅਮਰੀਕਨ ਡੈਲੀਗੇਸ਼ਨ ਹੈ, ਟੀਮ ਹੈ, ਉਹਨੂੰ JD ਵੈਂਸ ਜਿਹੜੇ ਨੇ ਉਹ ਲੀਡ ਕਰਨਗੇ ਔਰ ਉਹਨਾਂ ਦੇ ਨਾਲ ਜਿਹੜੇ ਨੇ ਮਿਸਟਰ ਵਿਟਕੌਫ ਔਰ ਜਿਹੜੇ ਮਿਸਟਰ ਕੁਸ਼ਨਰ ਇਹ ਵੀ ਹੋਣਗੇ। ਇਹ ਹਾਈ ਪ੍ਰੋਫਾਈਲ ਟੀਮ ਹੈ ਔਰ ਇਹ ਜਿਹੜੀ ਇੰਗੇਜਮੈਂਟ ਹੈ ਇਸ ਦੀ ਜਿਹੜੀ ਵੈਂਸ ਔਰ ਜਿਵੇਂ ਮੈਂ ਦੱਸਿਆ ਵੀ ਇਹ 3 ਬਾਕੀ ਵੀ ਉਹਨਾਂ ਦੇ ਜਿਹੜੇ
ਆਰਮੀ ਐਕਸਪਰਟ ਹੋਣਗੇ, ਫੋਰਨ ਪਾਲਿਸੀ ਜਦੋਂ ਅਸੀਂ ਡੈਲੀਗੇਸ਼ਨ ਜਾਂ ਵਫਦ ਕਹਿੰਦੇ ਹਾਂ ਤੇ ਉਹ ਆਲ ਐਨਪਾਵਰਿੰਗ ਜਿਹੜਾ ਹੋਏਗਾ। ਔਰ ਇਹ ਜਿਹੜਾ ਇਹ ਮੇਨਲੀ ਜਿਹੜੇ ਨੇ ਇਹ ਕੀ ਆਰਕੀਟੈਕਟ ਹੋਣਗੇ ਜਿਹੜੇ ਇਹਨਾਂ ਤਿੰਨਾਂ ਦਾ ਨਾਂ, ਜਿਨ੍ਹਾਂ ਨੂੰ JD ਵੈਂਸ ਜਿਹੜੇ ਨੇ ਉਹ ਲੀਡ ਕਰਨਗੇ। ਔਰ ਕਿਉਂਕਿ ਆਲਰੇਡੀ ਵਿਟਕੌਫ ਔਰ ਕੁਸ਼ਨਰ ਤਾਂ ਪਹਿਲਾਂ ਹੀ ਗੱਲਬਾਤ ਦੇ ਵਿੱਚ ਇਨਵੋਲਵ ਰਹੇ ਨੇ, ਔਰ ਇਸ ਵੇਲੇ ਵੀ ਉਹ ਭਾਵੇਂ ਉਹਨਾਂ ਦਾ ਰੋਲ ਸੈਕੰਡਰੀ ਹੋਏਗਾ ਕਿਉਂਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਕੋਈ ਅਫੀਸ਼ੀਅਲ ਨਹੀਂ ਹੈਗੇ, ਇਹਨਾਂ ਕੋਲ ਅਹੁਦਾ ਕੋਈ ਨਹੀਂ ਹੈ, ਇਹ ਜਸਟ ਪ੍ਰੈਜ਼ੀਡੈਂਟ ਟਰੰਪ ਦੇ ਵਿਸ਼ਵਾਸ ਪਾਤਰ, ਉਹਨਾਂ ਦੇ ਕਰੀਬੀ ਨੇ। ਹੁਣ ਵਾਈਸ ਪ੍ਰੈਜ਼ੀਡੈਂਟ ਜਦੋਂ ਇਨਵੋਲਵ ਹੁੰਦਾ ਤੇ ਇਹਦਾ ਮਤਲਬ ਹੈ ਕਿ ਅਮਰੀਕਾ ਦੀ ਸਰਕਾਰ ਇਨਵੋਲਵ ਹੈ। ਔਰ ਇਸ ਸਾਰੇ ਦੇ ਹੁੰਦਿਆਂ ਉਹਨਾਂ ਦੀ ਜਿਹੜੀ ਡਿਊਲ ਟਰੈਕ ਸਟ੍ਰੈਟਜੀ ਹੈ ਜਿਹਦੇ 'ਚ ਕਿ ਉਹ ਪੋਲੀਟੀਕਲ ਅਥਾਰਟੀ ਮਿਸਟਰ ਵੈਂਸ ਦੀ ਔਰ ਡਿਪਲੋਮੈਟਿਕ ਕੰਟੀਨਿਊਟੀ ਜਿਹੜੀ ਹੈ ਵਿਟਕੌਫ ਔਰ ਕੁਸ਼ਨਰ ਦੀ, ਇਹ ਸਾਰੇ ਦੇ ਈਰਾਨ ਵੱਲੋਂ ਵੀ ਹਾਈ ਪਾਵਰ ਡੈਲੀਗੇਸ਼ਨ ਜਿਹੜਾ ਜਿਸ ਨੂੰ ਪਾਕਿਸਤਾਨੀ ਜੈਟਸ ਦੀ ਸਰਪ੍ਰਸਤੀ ਥੱਲੇ ਸੇਫਟੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਸਪੋਇਲਰ ਹੈ ਜਿਹੜਾ ਇਹ ਸਾਰੀ ਖੇਡ ਨੂੰ ਖਰਾਬ, ਉਹ ਇਜ਼ਰਾਈਲ ਹੈ। ਔਰ ਇਜ਼ਰਾਈਲ ਨਾ ਕਿਸੇ ਇੰਟਰਨੈਸ਼ਨਲ ਲਾਅ ਨੂੰ ਮੰਨੇ, ਨਾ ਕਿਸੇ ਡਿਸਿਪਲਿਨ 'ਚ, ਔਰ ਈਵਨ ਅਮਰੀਕਾ ਵੀ ਜੇ ਹੁਣ ਇਹ ਸੀਜ਼ਫਾਇਰ ਹੋਇਆ, ਇਜ਼ਰਾਈਲ ਨੇ ਕਿਹਾ ਨਹੀਂ ਜੀ ਲੈਬਨਾਨ ਤਾਂ ਹੀ ਨਹੀਂ, ਅਮਰੀਕਾ ਨੂੰ ਵੀ ਕਹਿਣਾ ਪਿਆ ਨਹੀਂ ਨਹੀਂ ਉਹ ਭੁਲੇਖਾ ਲੱਗਾ ਈਰਾਨ ਨੂੰ, ਲੈਬਨਾਨ ਤਾਂ ਨਹੀਂ ਸੀ। ਸੋ ਈਵਨ ਕਿਉਂਕਿ ਉਹਨਾਂ ਦੀ 3 ਟਾਇਰ ਲੀਡਰਸ਼ਿਪ ਨੂੰ ਤਾਂ ਆਲਰੇਡੀ ਇਜ਼ਰਾਈਲ ਡਿਸਟਰੋਏ ਕਰ ਚੁੱਕਾ ਹੈ। ਸੋ ਹੁਣ ਜਿਹੜੇ ਬਚੇ ਹੋਏ ਨੇ ਜਿਹੜੇ ਲੀਡ ਕਰ ਰਹੇ ਨੇ, ਉਹਨਾਂ ਦਾ ਸਪੀਕਰ ਹੈ ਜਾਂ ਉਹਨਾਂ ਦਾ ਫੋਰਨ ਮਿਨਿਸਟਰ ਹੈ ਜਾਂ ਦੂਜੇ ਨੇ, ਈਰਾਨ ਜਿਹੜਾ ਇਜ਼ਰਾਈਲ ਹੈ ਇਸ ਹੱਦ ਤੱਕ ਵੀ ਜਾ ਸਕਦਾ ਕਿ ਈਵਨ ਇਸ ਹਾਈ ਲੈਵਲ ਨੈਗੋਸ਼ੀਏਸ਼ਨ ਦੇ ਦੌਰਾਨ ਵੀ ਜਿਹੜਾ ਹੈ ਜੇ ਇਹਦਾ ਦਾ ਲੱਗੇ ਤੇ ਉੱਥੇ ਉਹਨਾਂ ਦੀ ਅਸੈਸੀਨੇਸ਼ਨ ਕਰ ਦੇ। ਔਰ ਇਸ ਲਈ ਇਹ ਹੁਣ ਪਾਕਿਸਤਾਨ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਦੀ ਸੇਫਟੀ ਸਿਕਿਉਰਿਟੀ ਹੈ, ਇਸ ਲਈ ਉਹਨਾਂ ਨੂੰ ਉਸ ਹਾਈ ਸਿਕਿਉਰਿਟੀ ਦੇ ਥੱਲੇ ਉਹਨਾਂ ਆਪਣੇ ਜੈਟਸ ਦੀ ਛਾਵਾਂ ਥੱਲੇ ਲਿਆਣਗੇ ਤੇ ਈਰਾਨ ਦੀ ਟੀਮ ਜਿਹੜੀ ਹੈ ਉਸ ਨੂੰ ਲੀਡ ਕਰਨਗੇ ਮੁਹੰਮਦ ਬਗੇਰ ਗਾਲੀਬਾਫ। ਇਹ ਸੀਨੀਅਰ ਪੋਲੀਟੀਕਲ ਫਿਗਰ ਨੇ ਔਰ ਈਰਾਨ ਦਾ ਜਿਹੜਾ ਪਾਵਰ ਸਟਰਕਚਰ ਹੈ ਕਿਉਂਕਿ ਉਹਨਾਂ ਦਾ ਇੱਕ ਹਾਈਬ੍ਰਿਡ ਸਟਰਕਚਰ ਹੈ, ਬੇਸ਼ੱਕ ਡੈਮੋਕ੍ਰੈਟਿਕਲੀ ਇਲੈਕਟਿਡ ਪ੍ਰੈਜ਼ੀਡੈਂਟ ਵੀ ਹੈ ਪਰ ਅਸਲ ਪਾਵਰ ਜਿਹੜੀ ਹੈ ਖਮੀਨਾਈ ਦੇ ਕੋਲ ਹੁੰਦੀ ਹੈ ਔਰ ਉਹਨਾਂ ਦਾ ਸਿਸਟਮ ਹੈ ਜਿਹੜਾ ਉਹਨਾਂ ਦੇ ਜੋ ਵੀ ਉਹਨਾਂ ਦਾ ਮਜ਼ਹਬੀ ਢਾਂਚਾ ਵੀ ਹੈ ਔਰ ਅਦਰਵਾਈਜ਼ ਵੀ ਉਹਦੇ 'ਚੋਂ ਸੂਟ ਕਰਦਾ ਹੈ। ਸੋ ਇਹ ਜਿਹੜੇ ਮਿਸਟਰ ਮੁਹੰਮਦ ਬਗੇਰ ਗਲੀਵਾਈ ਨੇ ਇਹ ਸੀਨੀਅਰ ਪੋਲੀਟੀਕਲ ਫਿਗਰ ਨੇ ਉਹਨਾਂ ਦੇ ਪਾਵਰ ਸਟਰਕਚਰ 'ਚ ਵੀ, ਔਰ ਜਿਹੜੀ ਉਹਨਾਂ ਦੀਆਂ ਕੰਜ਼ਰਵੇਟਿਵ ਫੈਕਸ਼ਨਸ ਨੇ ਉਹਨਾਂ ਦੇ ਨਾਲ ਵੀ ਇਹਨਾਂ ਦਾ ਸੰਬੰਧ ਹੈ। ਔਰ ਦੂਸਰੇ ਮਿਸਟਰ ਅਬਾਸ ਅਰਗਾਚੀ, ਇਹ ਤਹਿਰਾਨ ਦੇ ਟਾਪ ਡਿਪਲੋਮੈਟ ਨੇ, ਸੀਜ਼ਨ ਨੈਗੋਸ਼ੀਏਟਰ ਨੇ ਔਰ ਪਿਛਲੇ ਪੀਰੀਅਡ ਦੇ ਵਿੱਚ ਬਹੁਤ ਸਾਰੇ ਇੰਟਰਵਿਊਜ਼ ਜਾਂ ਮੀਡੀਆ ਦੀ ਹੈਂਡਲਿੰਗ, ਕਿਉਂਕਿ ਮੈਂ ਇੱਕ ਗੱਲ ਤੋਂ ਜਿਹੜਾ ਪ੍ਰਭਾਵਿਤ ਵੀ ਹੋਇਆ ਈਰਾਨ ਦੇ ਇਸ ਪੀਰੀਅਡ 'ਚ ਕਿ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਆਪਣਾ ਕੇਸ ਲੋਕਾਂ ਦੇ ਸਾਹਮਣੇ ਰੱਖਦੇ ਰਹੇ। ਅਮਰੀਕਾ ਦੇ ਲੋਕਾਂ ਨੂੰ ਐਡਰੈਸ ਕਰਦਿਆਂ ਵੀ ਲੈਟਰ ਲਿਖਿਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਜ਼ਰਾਈਲ ਹਮਲਾਵਰ ਹੈ, ਅਸੀਂ ਅਮਰੀਕਨਾਂ ਦੇ ਬਿਲਕੁਲ ਖਿਲਾਫ ਨਹੀਂ ਹੈ, ਕੋਈ ਦੂਜਾ ਨਹੀਂ। ਔਰ ਫਿਰ ਈਰਾਨ ਦੀਆਂ ਐਮਬੈਸੀਆਂ, ਕੋਈ ਹੰਗਰੀ 'ਚ ਬੇਸਡ ਐਮਬੈਸੀ, ਕੋਈ ਕਿਤੇ ਉਹਨਾਂ ਨੇ ਆਪਣੇ ਕਿਤੇ ਕੋਈ ਮੀਮ ਬਣਾ ਕੇ ਪ੍ਰੀਚ ਕਰ ਰਹੇ ਨੇ, ਕਿਤੇ ਕੁਛ ਹੋਰ ਕਰ ਰਹੇ ਨੇ। ਸੋ ਓਵਰਆਲ ਵੀ ਇਸ ਸਾਰੇ 40 ਦਿਨਾਂ ਦੇ ਪੀਰੀਅਡ ਦੇ ਵਿੱਚ ਜਿੱਥੇ ਉਹਨਾਂ ਨੇ ਰੈਜ਼ਿਸਟ ਕੀਤਾ ਮਿਲੀਟੈਰਲੀ ਵੀ, ਮੋਰਲੀ ਵੀ, ਲੋਕ ਵੀ ਸੜਕਾਂ ਦੇ ਉੱਤੇ ਨਿਕਲੇ, ਉੱਥੇ ਉਹਨਾਂ ਨੇ ਵਰਲਡ ਓਪੀਨੀਅਨ ਜਿਹੜਾ ਹੈ ਉਹ ਇਜ਼ਰਾਈਲ ਦੇ ਖਿਲਾਫ ਕਰਨ ਦੇ ਵਿੱਚ ਉਹਨਾਂ ਨੇ ਫੈਕਟ ਹੀ ਲਏ ਕੀਤੇ। ਔਰ ਗੱਲ ਵੀ ਠੀਕ ਹੈ ਕਿਉਂਕਿ ਇਹ ਧੱਕਾ ਤਾਂ ਇਜ਼ਰਾਈਲ ਨੇ ਹੀ ਕੀਤਾ ਇਹ ਸਾਰੇ ਦੇ ਵਿੱਚ। ਔਰ ਇਸ ਦੇ ਵਿੱਚ ਵੀ ਜਿਹੜੇ ਇਹ ਮਿਸਟਰ ਅਬਾਸ ਅਰਗਾਚੀ ਨੇ ਉਹਨਾਂ ਦਾ ਕਾਫੀ ਵੱਡਾ ਰੋਲ ਰਿਹਾ। ਔਰ ਇਹ ਜਿਹੜਾ ਇਸ ਜਿਹੜੀ ਡਿਸਕਸ਼ਨ ਹੈ ਜਦੋਂ ਅਸੀਂ ਉਹਨਾਂ ਦੇ ਇਹ ਫੋਰਨ ਮਿਨਿਸਟਰ ਅਬਾਸ ਉਹਨਾਂ ਦਾ ਇਹ ਪਾਰਟਿਸਿਪੇਸ਼ਨ ਵੀ ਦੇਖਦੇ ਕਿ ਇਹ ਇਮੀਡੀਏਟ ਸੀਜ਼ਫਾਇਰ ਮੈਕੈਨਿਕਸ ਤੋਂ ਨਿਕਲ ਕੇ ਬ੍ਰੌਡਰ ਸਟ੍ਰੈਟੇਜਿਕ ਇਸ਼ੂਜ਼ ਵੀ ਹੋਣਗੇ ਜਿਹਦੇ 'ਚ ਸੈਂਕਸ਼ਨਸ ਵੀ ਹੈ, ਨਿਊਕਲੀਅਰ ਪਾਲਿਸੀ ਵੀ ਹੈ, ਰੀਜਨਲ ਸਿਕਿਉਰਿਟੀ ਵੀ ਹੈ। ਈਰਾਨ ਨੇ ਕਿਹਾ ਕਿ ਵੀ ਗੱਲਬਾਤ 10 ਨੁਕਾਤੀ ਪ੍ਰੋਗਰਾਮ ਤੋਂ ਹੋਏਗੀ ਪਰ ਜਿਹੜੀ ਜਦੋਂ ਅਸੀਂ ਸ਼ੇਕੀ ਇਕੱਲਾ ਸੀਜ਼ਫਾਇਰ ਹੀ ਸ਼ੇਕੀ ਨਹੀਂ ਹੈ ਕਿਉਂਕਿ ਲੈਬਨਾਨ ਤੇ ਇਜ਼ਰਾਈਲ ਤਾਬੜਤੋੜ ਹਮਲੇ ਕਰ ਰਿਹਾ। ਅੱਜ ਜਦੋਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਕਿ ਈਰਾਨ ਨੂੰ ਆਪਣਾ ਐਨਰਿਚਡ ਯੂਰੇਨੀਅਮ ਜਿਹੜਾ ਜ਼ਮੀਨ ਦੇ ਵਿੱਚ ਹੈ ਉਹਨੂੰ ਡਿਗ ਕਰਕੇ ਜਿਹੜਾ ਅਸੀਂ ਸਾਡੇ ਹਵਾਲੇ ਕਰਨਾ ਪਏਗਾ। ਹੁਣ ਇਹ ਤਾਂ 10 ਨੁਕਾਤੀ ਪ੍ਰੋਗਰਾਮ ਦੇ ਵਿੱਚ ਤਾਂ ਈਰਾਨ ਦਾ ਇਹ ਹੈ ਵੀ ਅਸੀਂ ਰੱਖਣਾ ਹੈ ਉਹਨੂੰ ਯੂਰੇਨੀਅਮ ਨੂੰ। ਫਿਰ ਇਸੇ ਤਰ੍ਹਾਂ ਜਿਹੜਾ ਉਸ ਦੇ ਵਿੱਚ
ਅੱਜ ਜਿਹੜੀ ਵਾਈਟ ਹਾਊਸ ਦੀ ਸਪੋਕਸਪਰਸਨ ਜਦੋਂ ਕੋਈ ਗੱਲ ਚੱਲੀ ਉਹਨਾਂ ਨੇ ਕਿਹਾ ਜੀ ਨਹੀਂ, ਜਿਹੜਾ ਮੀਡੀਆ 'ਚ ਡਿਸਕਸ ਹੋ ਰਿਹਾ ਹੈ ਕਿ 10 ਨੁਕਾਤੀ ਪ੍ਰੋਗਰਾਮ ਜਿਹਦੇ ਤੇ ਅਸੀਂ ਐਗਰੀ ਹੋਏ ਹਾਂ ਇਹ ਹੋਰ ਹੈ, ਤੇ ਜਿਹੜਾ ਸਾਨੂੰ ਦਿੱਤਾ ਗਿਆ ਸੀ ਉਹ ਹੋਰ ਹੈ, ਔਰ ਇਹ ਜਿਹੜਾ ਇਹ ਹੈ ਜਿਹਦੇ ਬਾਰੇ ਕਿਹਾ ਇਹਨੂੰ ਅਸੀਂ ਜਿਹੜਾ ਵੀ ਆਰ ਥਰੋਇੰਗ ਇਟ ਇਨ ਦਾ ਡਸਟਬਿਨ। ਹਾਲਾਂ ਇਹਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਵੀ ਬਹੁਤ ਵਾਰ ਜਦੋਂ ਤੁਸੀਂ ਨੈਗੋਸ਼ੀਏਸ਼ਨ ਟੇਬਲ ਤੇ ਬਹਿਣਾ ਹੁੰਦਾ ਹੈ, ਇੱਕ ਪਾਸੇ ਤੁਸੀਂ ਮਿਲਟਰੀ ਮਾਈਟ ਆਪਣਾ ਪ੍ਰੂਵ ਕਰਦੇ ਹੋ ਕਿ ਵੀ ਫੌਜੀ ਤੌਰ ਤੇ ਤੁਸੀਂ ਬਹੁਤ ਤਾਕਤਵਰ ਹੋ, ਦੂਸਰਾ ਤੁਸੀਂ ਜਿਹੜਾ ਆਪਣਾ ਨੈਰੇਟਿਵ ਦੇ ਰਹੇ ਹੁੰਦੇ ਹੋ ਉਹ ਅਸਮਾਨਾਂ ਨੂੰ ਛੂਹਣ ਵਾਲਾ ਦੇ ਰਹੇ ਹੁੰਦੇ ਹੋ, ਫਿਰ ਤੁਸੀਂ ਹੌਲੀ ਹੌਲੀ ਥੱਲੇ ਆਉਂਦੇ ਹੋ, ਦੂਸਰਾ ਵੀ ਅਸਮਾਨਾਂ ਨੂੰ ਛੂਹਣ ਵਾਲਾ ਦੇ ਰਿਹਾ ਹੁੰਦਾ, ਔਰ ਫਿਰ ਉਸ ਦੇ ਉੱਤੇ ਕੋਈ ਗੁਫ਼ਤਗੂ ਹੁੰਦੀ ਹੈ। ਔਰ ਇਸ ਸਾਰੇ ਦੇ ਚਲਦੇ ਹੈ ਈਰਾਨ ਤਾਂ ਇਸ ਮਾਮਲੇ ਦੇ ਵਿੱਚ ਬਿਲਕੁਲ ਕਲੀਅਰ ਹੈ, ਔਰ ਪਾਕਿਸਤਾਨ ਦੇ ਵੱਲੋਂ ਜਿਹੜੀ ਇਹਨਾਂ ਡੈਲੀਗੇਸ਼ਨਸ ਦੀ ਜਿਹੜੀ ਉਸ ਨੂੰ ਨੈਗੋਸ਼ੀਏਸ਼ਨ ਨੂੰ ਤੋਰਿਆ ਜਾਏਗਾ ਉਹ ਮਿਸਟਰ ਇਸ਼ਾਕ ਦਾਰ ਜਿਹੜੇ ਫੋਰਨ ਮਿਨਿਸਟਰ ਵੀ ਨੇ ਔਰ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ, ਔਰ ਇਸ ਸਾਰੇ ਦੇ ਉੱਤੇ ਜਿਹੜਾ ਪਾਕਿਸਤਾਨ ਦਾ ਪਿਵਟਲ ਰੋਲ ਹੈ, ਔਰ ਹੁਣ ਇਹ ਦੇਖਣਾ ਹੋਏਗਾ, ਇਹ ਚੈਲੰਜਿੰਗ ਹੈ। ਜਿਵੇਂ ਮੈਂ ਕਿਹਾ ਵੀ ਅਲਟਰਾ ਸਿਕਿਉਰ ਰੈੱਡ ਜ਼ੋਨ ਦੇ ਵਿੱਚ ਜਿਹੜਾ ਨਰਵ ਸੈਂਟਰ ਹੈ ਪਾਕਿਸਤਾਨ ਦੇ ਪੋਲੀਟੀਕਲ ਔਰ ਐਡਮਿਨਿਸਟ੍ਰੇਸ਼ਨ ਪਾਵਰ ਦਾ, ਔਰ ਇਸ ਏਰੀਆ ਦੇ ਵਿੱਚ ਇੱਕ ਲਗਜ਼ਰੀ ਹੋਟਲ ਹੈ ਰੈੱਡ ਜ਼ੋਨ ਦੇ ਵਿੱਚ ਜਿਸ ਨੂੰ ਵੈਕੇਟ ਕਰਵਾ ਲਿਆ ਗਿਆ, ਔਰ ਜਿਵੇਂ ਮੈਂ ਕਿਹਾ ਵੀ ਉਹਨਾਂ ਦੇ ਅਸਮਾਨਾਂ ਦੀ ਵੀ ਪ੍ਰੋਟੈਕਸ਼ਨ, ਧਰਤੀ ਦੇ ਉੱਤੇ ਵੀ, ਔਰ ਇਸ ਨੂੰ ਜਿਹੜਾ ਹਰ ਲਿਹਾਜ਼ ਨਾਲ ਸੀਲ ਕੀਤਾ ਗਿਆ। ਮੈਂ ਕਿਤੇ ਖਬਰ ਇਹ ਵੀ ਦੇਖੀ ਹੈ ਸ਼ਾਇਦ 2 ਰੋਜ਼ਾ ਛੁੱਟੀ ਵੀ ਕੀਤੀ ਗਈ ਹੈ, ਕਨਫਰਮਡ ਨਹੀਂ ਹੈ, ਮੈਂ ਤੁਰੇ ਜਾਂਦੇ ਹੀ ਇਹ ਖਬਰ ਦੇਖੀ ਹੈ। ਔਰ ਇਹ ਜਿਹੜੀ ਹੁਣ ਟੌਪ ਟਾਇਰ ਲੀਡਰਸ਼ਿਪ ਹੈ ਦੋਨਾਂ ਸਾਈਡਾਂ ਦੀ, ਇਹ ਕਿਸ ਨਤੀਜੇ ਵੱਲ ਲੈ ਕੇ ਜਾਣਗੇ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਵੀ ਪਹਿਲਾ ਦੌਰ ਜੇ ਠੀਕ ਰਿਹਾ ਜਿਹਦੇ 'ਚ ਕਿ ਵੀ ਵਿਲ ਟਾਕ ਅਗੇਨ ਹੋਇਆ, ਇਹ ਤਾਂ ਨਹੀਂ ਹੈ ਕੋਈ ਇਹ ਐਕਸਪੈਕਟ ਕਰੇ ਕਿ ਜੀ ਹੁਣ ਉਹ ਬੈਠੇ ਨੇ ਤਾਂ ਜਦੋਂ ਤੱਕ ਉੱਠਣਗੇ 2-4 ਦਿਨ ਦੇ ਬਾਅਦ ਉਦੋਂ ਹੋਏਗਾ ਜੀ ਹੋ ਗਿਆ, ਇਵੇਂ ਨਹੀਂ ਹੋਏਗਾ, ਇਹ ਕਾਫੀ ਪ੍ਰੋਲੋਂਗ ਹੋਏਗਾ, ਪ੍ਰੈਸ਼ਰ ਹੋਏਗਾ। ਔਰ ਜਿਵੇਂ ਅਸੀਂ ਕਿਹਾ ਵੀ ਸਭ ਤੋਂ ਵੱਡਾ ਜਿਹੜਾ ਸਪੋਇਲਰ ਹੈ ਉਹ ਇਜ਼ਰਾਈਲ ਹੋਏਗਾ, ਔਰ ਇਹ ਈਵਨ ਇਹਦੇ 'ਚ ਜਿਹੜੀ ਚੰਗੀ ਗੱਲ ਹੈ ਕਿ ਵੀ ਜਿਹੜੇ ਹੁਣ ਖਮੀਨਾਈ ਦਾ ਬੇਟਾ ਜਿਹੜਾ ਕਿ ਉਸ ਪੋਜੀਸ਼ਨ ਤੇ ਆਇਆ ਆਇਤੁੱਲਾ ਖਮੀਨਾਈ ਵਾਲੀ ਤੇ, ਉਹਨੇ ਆਪਣਾ ਹਾਲਾਂ ਉਹ ਅਜੇ ਤੱਕ ਪਬਲਿਕ ਦੇ ਸਾਹਮਣੇ ਨਹੀਂ ਆਏ ਹੈ, ਉਹਨਾਂ ਨੇ ਆਪਣਾ ਜਿਹੜਾ ਮੈਸੇਜ ਦਿੱਤਾ ਹੈ ਰਿਟਨ ਮੈਸੇਜ ਉਹਨਾਂ ਦੇ ਈਰਾਨ ਦੇ ਟੀਵੀ ਚੈਨਲ ਤੇ ਪੜ੍ਹਿਆ ਗਿਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਵੀ ਡਿਡ ਨਾਟ ਸੀਕ ਵਾਰ ਐਂਡ ਵੀ ਡਿਡਨਟ ਵਾਂਟ ਇਟ। ਇਹ ਮੁਜਤਬਾ ਖਮੀਨਾਈ ਉਹਨਾਂ ਦਾ ਨਾਂ ਹੈ। ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਨਾ ਹੀ ਜੰਗ ਚਾਹੁੰਦੇ ਹਾਂ ਔਰ ਅਸੀਂ ਨਾ ਹੀ ਜਿਹੜਾ ਇਸ ਦੀ ਸ਼ੁਰੂਆਤ ਕੀਤੀ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਬਟ ਵੀ ਵਿਲ ਨਾਟ ਰਿਨਾਊਂਸ ਆਵਰ ਲੈਜੀਟੀਮੇਟ ਰਾਈਟਸ ਅੰਡਰ ਐਨੀ ਸਰਕਮਸਟਾਂਸਿਸ ਐਂਡ ਇਨ ਦਿਸ ਰਿਸਪੈਕਟ ਵੀ ਕੰਸੀਡਰ ਦਾ ਐਂਟਾਇਰ ਰੈਜ਼ਿਸਟੈਂਸ ਫਰੰਟ ਐਜ਼ ਏ ਹੋਲ, ਕਿ ਵੀ ਅਸੀਂ ਆਪਣੇ ਹੱਕ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਛੱਡਾਂਗੇ। ਜਦੋਂ ਕਿ ਅਸੀਂ ਮੈਂ ਪਹਿਲਾਂ ਹੀ ਕਿਹਾ ਕਿ ਵੀ ਇਸ ਦੇ ਉੱਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਅਸੀਂ ਜਿਹੜਾ ਉਹ ਐਨਰਿਚਡ ਯੂਰੇਨੀਅਮ ਈਰਾਨ ਨੂੰ ਛੱਡਣਾ ਪਏਗਾ, ਔਰ ਨੇਤਨਯਾਹੂ ਇਜ਼ਰਾਈਲ ਕੀ ਕਰੇਗਾ। ਈਵਨ ਸਪੇਨ ਦਾ ਪ੍ਰਾਈਮ ਮਿਨਿਸਟਰ ਬੜਾ ਖੁੱਲ੍ਹ ਕੇ PM ਪੈਡਰੋ ਸੈਂਚੇਜ਼ ਨੇ ਕਿਹਾ ਨੇਤਨਯਾਹੂਜ਼ ਕੰਟੈਂਪਟ ਫॉर ਲਾਈਫ ਐਂਡ ਇੰਟਰਨੈਸ਼ਨਲ ਲਾਅ ਇਨਟੋਲਰੇਬਲ, ਕਿ ਵੀ ਨੇਤਨਯਾਹੂ ਨੂੰ ਜਿਵੇਂ ਜ਼ਿੰਦਗੀਆਂ ਤੋਂ ਨਫ਼ਰਤ ਹੈ, ਜਿਵੇਂ ਉਹ 70 ਵਿਛਾਉਂਦਾ ਹੈ ਉਸ 'ਚੋਂ ਪਲੇਸ਼ਰ ਲੈਂਦਾ, ਔਰ ਉਹਨੇ ਕਿਹਾ ਕਿ ਉਹਨੇ ਇੰਟਰਨੈਸ਼ਨਲ ਲਾਅ ਦੀਆਂ ਧੱਜੀਆਂ ਉਡਾਈਆਂ ਨੇ। ਹੁਣ ਇਹ ਸਾਰੇ ਦੇ ਚਲਦੇ ਆ ਪ੍ਰੈਜ਼ੀਡੈਂਟ ਟਰੰਪ ਆਪਣਾ ਗੁੱਸਾ ਨੈਟੋ ਦਾ ਵੀ ਕੱਢ ਰਹੇ ਨੇ। ਉਹਨਾਂ ਦਾ ਨੈਟੋ ਦਾ ਚੀਫ ਆਇਆ ਹੋਇਆ ਸੀ, ਉਹਨੂੰ ਉਹਨਾਂ ਨੇ ਕਲੋਜ਼ ਡੋਰ ਮੀਟਿੰਗ ਕੀਤੀ ਹੈ, ਪਰ ਉਹ ਤਾਂ ਨਹੀਂ ਕਿਹਾ ਕਿ ਵੀ ਮੈਂ ਹੁਣ ਨੈਟੋ ਤੋਂ ਬਾਹਰ ਆ ਰਿਹਾ, ਹਾਲਾਂ ਕਹਿ ਤਾਂ ਰਹੇ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਮੈਂ ਪਨਿਸ਼ ਕਰਾਂਗਾ ਉਹਨਾਂ ਨੈਟੋ ਦੇ ਮੁਲਕਾਂ ਨੂੰ ਜਿਨ੍ਹਾਂ ਨੇ ਇਸ ਈਰਾਨ ਕ੍ਰਾਈਸਿਸ ਵੇਲੇ ਅਮਰੀਕਾ ਦਾ ਸਾਥ ਨਹੀਂ ਦਿੱਤਾ। ਔਰ ਹੁਣ ਵੱਡੀ ਗੱਲ ਇਹ ਹੋਏਗੀ ਜਦੋਂ ਇਹ ਨੈਗੋਸ਼ੀਏਸ਼ਨ ਸ਼ੁਰੂ ਹੋਈ, ਕਿਉਂਕਿ ਲਬਨਾਨ 'ਚ ਇਜ਼ਰਾਈਲ ਨੇ ਵਾਇਓਲੇਟ ਕੀਤਾ ਸੀਜ਼ ਫਾਇਰ, ਤੇ ਈਰਾਨ ਨੇ ਜਿਹੜੀ ਸਟ੍ਰੇਟ ਆਫ ਹਾਰਮਿਊਜ਼ ਹੈ ਉਹਨੂੰ ਫਿਰ ਬੰਦ ਕਰ ਦਿੱਤਾ। ਹੁਣ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਸੀ ਕਿ ਵੀ ਜਿੰਨੀ ਦੇਰ ਇਹ ਨੈਗੋਸ਼ੀਏਸ਼ਨ 2 ਹਫ਼ਤੇ ਦੀ ਸੀਜ਼ ਫਾਇਰ ਆ ਉਹ ਖੁੱਲ੍ਹੀ ਰਹੇਗੀ। ਸੋ ਦੇਖੋ ਅਗਲੇ 24 ਘੰਟਿਆਂ ਦੇ ਵਿੱਚ ਕੀ ਵਾਪਰਦਾ ਹੈ। ਆਲਰੇਡੀ ਗੱਲਬਾਤ ਦੀਆਂ ਤਿਆਰੀਆਂ, ਡੈਲੀਗੇਸ਼ਨਸ ਦੀ ਆਮਦ ਔਰ ਏਜੰਡਾ ਤੈਅ ਹੋ ਰਿਹਾ। ਸੋ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਭਾਈ ਅਸੀਂ ਅਰਦਾਸ ਕਰ ਸਕਦੇ ਹਾਂ, ਦੁਆ ਕਰਦੇ ਹਾਂ ਵਾਹਿਗੁਰੂ ਦੇ ਅੱਗੇ, ਅੱਲਾਹ ਤਾਲਾ ਦੇ
ਸਾਹਮਣੇ ਕਿ ਇਹ ਇੱਕ ਜਿਹੜਾ ਅਸਥਾਈ ਟੈਂਪਰੇਰੀ ਸੀਜ਼ਫਾਇਰ ਹੈ ਇਹ ਪਰਮਾਨੈਂਟ ਕਨਵਰਟ ਹੋਏ ਔਰ ਅਮਨ ਸਮਝੌਤਾ ਹੋਏ ਤਾਂ ਕਿ ਸਾਡੇ ਖਿੱਤੇ ਦੇ ਵਿੱਚ ਜਿਹੜਾ ਬੇਲੋੜਾ ਬਲੱਡ ਸ਼ੈਡ ਹੈ, ਬੇਲੋੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਕਮੀ ਆਏ ਔਰ ਇਹ ਅਰਦਾਸ ਕਰਦੇ ਹਾਂ ਅਸੀਂ ਰੱਬ ਦੇ ਅੱਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166198984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।